ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ 24 ਘੰਟਿਆਂ ਵਿੱਚ ਦੋ ਇੰਟਰਨੈਸ਼ਨਲ ਰਿਪੋਰਟਸ ਨੇ ਭਾਰਤ ਦੀ ਅਸਲੀਅਤ ਨੂੰ ਬੇਨਕਾਬ ਕਰ ਦਿੱਤਾ ਹੈ। ਸੋ ਇੱਕ ਰਿਪੋਰਟ ਅਨੁਸਾਰ ਭਾਰਤ ਭ੍ਰਿਸ਼ਟਾਚਾਰ ਲਈ ਸਰਵੇ ਕੀਤੇ ਗਏ 180 ਦੇਸ਼ਾਂ ਚੋਂ 86ਵੇਂ ਨੰਬਰ ਤੇ ਹੈ ਤੇ ਦੂਸਰੀ ਰਿਪੋਰਟ ਪੋਲਿਊਸ਼ਨ ਸੰਬੰਧੀ ਹੈ। ਦੁਨੀਆ ਦੇ ਸਭ ਤੋਂ ਜ਼ਿਆਦਾ ਪੋਲਿਊਟਡ 30 ਸ਼ਹਿਰਾਂ ਚੋਂ 22 ਸ਼ਹਿਰ ਭਾਰਤ ਵਿੱਚ ਹਨ ਅਤੇ ਦਿੱਲੀ ਦੁਨੀਆ ਦੀ ਸਭ ਤੋਂ ਵੱਧ ਪੋਲਿਊਟਡ ਕੈਪੀਟਲ ਸਿਟੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਜੀ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਜਦੋਂ ਦੁਨੀਆ ਦੇ ਵਿੱਚ ਅਸੀਂ ਕਿਸੇ ਵੀ ਕਾਮਯਾਬ ਮੁਲਕ ਨੂੰ ਦੇਖਦੇ ਹਾਂ ਤੇ ਅੱਜ ਕੱਲ੍ਹ ਜਿਹੜੇ ਨੇ ਜ਼ਾਹਰ ਹੈ ਕਿ ਜੇ ਤਿੰਨ ਉਸ ਦੇ ਅਹਿਮ ਨੁਕਤੇ ਕਹਿਣੇ ਹੋਣ ਕਿ ਕਿੱਥੇ ਇਹ ਤਿੰਨ ਨੁਕਤੇ ਨੇ ਜਿਹਨੂੰ ਤੁਸੀਂ ਖੁਸ਼ਹਾਲ ਔਰ ਹਾਰਮੋਨੀਅਸ ਮੁਲਕ ਕਹਿ ਸਕਦੇ ਹੋ। ਬਿਲਕੁਲ। ਨੰਬਰ 1 ਤੇ ਇਕੋਨਮੀ ਹੈ। ਜ਼ਾਹਰ ਹੈ ਕਿ ਭਾਈ ਉੱਥੇ ਪਰ ਕੈਪੀਟਾ ਕੀ ਹੈ, ਲੋਕਾਂ ਦੀਆਂ ਲੋੜਾਂ ਕੀ ਨੇ, ਅਨਇੰਪਲੋਇਮੈਂਟ ਰੇਟ ਕੀ ਹੈ ਔਰ ਰੁਜ਼ਗਾਰ ਨਾਲ ਸੰਬੰਧਿਤ ਕੀ ਹੈ। ਔਰ ਦੂਸਰੀ ਅਹਿਮ ਇਸ ਵੇਲੇ ਚੀਜ਼, ਕਿਉਂਕਿ ਗਲੇਸ਼ੀਅਰ ਪਿਘਲ ਰਹੇ ਨੇ ਹਿਮਾਲਿਆ ਦੇ, ਵੈਦਰ ਚੇਂਜ ਔਰ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨਾਲ, ਈਵਨ ਕੋਵਿਡ-19 ਦਾ ਆਉਣਾ ਵੀ ਇਸ ਸਾਰੇ ਨਾਲ ਜੁੜਦਾ, ਉਹ ਹੈ ਕਲਾਈਮੇਟ। ਔਰ ਤੀਸਰਾ ਪਾਰਟ ਜਿਹੜਾ ਹੈ ਕਿਸੇ ਵੀ ਮੁਲਕ ਦੀ ਸੋਸ਼ਲ ਹਾਰਮਨੀ। ਬਿਲਕੁਲ। ਹੁਣ ਇੱਕ ਪਾਸੇ ਭਾਰਤ 'ਚ ਮੋਦੀ ਤੋਂ ਲੈ ਕੇ ਥੱਲੇ ਤੱਕ ਉਹਨਾਂ ਦੇ ਬੱਚੇ ਜਮੂਰਿਆਂ ਤੱਕ ਉਹ ਢੋਲ ਦੇ ਡਗੇ ਨਾਲ ਇਹ ਕਹਿਣ ਤੇ ਲੱਗੇ ਹੋਏ ਨੇ ਕਿ ਅਸੀਂ ਵਿਸ਼ਵ ਗੁਰੂ ਬਣ ਗਏ। ਜੇ ਵਿਸ਼ਵ ਗੁਰੂ ਕਹਿਣਾ ਹੋਏ ਕਿ ਅਸੀਂ ਸੰਸਾਰ ਦੇ ਗੁਰੂ ਹਾਂ, ਤੇ ਜਿਵੇਂ ਰਾਜਨਾਥ ਸਿੰਘ ਦਾ ਅਸੀਂ ਜ਼ਿਕਰ ਕੀਤਾ, ਉਹ ਕਹਿ ਰਿਹਾ ਕਿ ਨੋ ਪਾਵਰ ਔਨ ਅਰਥ ਕੈਨ ਸਟਾਪ ਇੰਡੀਆ ਫਰੋਮ ਬਿਕਮਿੰਗ ਏ ਸੁਪਰ ਪਾਵਰ। ਪਹਿਲੀ ਗੱਲ ਕਿ ਬਈ ਜਿਵੇਂ ਕੋਈ ਪਾਵਰਸ ਲੱਗੀਆਂ ਨੇ ਇਹਨਾਂ ਨੂੰ ਰੋਕਣ ਦੇ ਲਈ ਕਿ ਜੀ ਤੁਹਾਨੂੰ ਅਸੀਂ ਬਣਨ ਨਹੀਂ ਦੇਣਾ। ਪਹਿਲੀ ਗੱਲ ਤਾਂ ਇਹ ਹੈ ਕਿ ਵੀ ਸੁਪਰ ਪਾਵਰ ਤਾਂ ਬਣੋਗੇ ਕਿ ਪਹਿਲਾਂ ਤਾਂ ਆਪਣਾ ਆਪਾ ਸਾਂਭੋ। ਕਿ ਵੀ ਸੁਪਰ ਪਾਵਰ ਤਾਂ ਦੂਰ ਦੀ ਗੱਲ, ਵੀ ਤੁਹਾਡੀ ਆਪਣੀ ਹੋਂਦ ਹਸਤੀ ਇੱਕ ਆਰਟੀਫਿਸ਼ਲ ਯੂਨੀਅਨ, ਆਪਣਾ 74 ਸਾਲ ਦਾ ਰੈਕਰਡ, ਆਪਣੀ GDP UN ਲੈਵਲ ਦੇ ਉੱਤੇ ਕਿੰਨੇ ਲੋਕ ਬਿਲੋ ਦਾ ਪਾਵਰਟੀ ਲਾਈਨ ਨੇ। ਦੁਨੀਆ ਤੋਂ ਸਭ ਤੋਂ ਜ਼ਿਆਦਾ ਕੋਹੜੇ ਲੈਪਰੋਸੀ ਦੇ ਪੇਸ਼ੈਂਟ ਉੱਥੇ ਨੇ। ਕੈਂਸਰ ਦਾ ਤੁਸੀਂ ਹਾਲ ਦੇਖ ਲਓ ਕੀ ਹੈ। HIV ਅਫਰੀਕਾ ਦੇ ਸਬ ਸਹਾਰਾ ਤੋਂ ਬਾਅਦ ਜਾ ਕੇ ਇਹਨਾਂ ਦਾ ਨੰਬਰ ਲੱਗਦਾ ਹੈ। ਚਾਈਲਡ ਡੈਥਸ ਕੀ ਨੇ, ਚਾਈਲਡ ਮੋਰਟੈਲਿਟੀ ਕੀ ਹੈ। ਔਰ ਜਿੱਥੇ ਲੱਖਾਂ ਲੋਕ ਅੱਜ ਵੀ ਜਿਹੜੇ ਨੇ ਸਾਲਾਨਾ ਉਹ ਮਲੇਰੀਆ ਨਾਲ ਮਰਦੇ ਨੇ, ਟਾਈਫਾਇਡ ਨਾਲ ਮਰਦੇ ਨੇ। ਔਰ ਹਰ ਚੀਜ਼ ਤੁਸੀਂ ਦੁਨੀਆ ਦੀ ਦੇਖੋਗੇ ਤੇ ਪੋਪੂਲੇਸ਼ਨ ਵਾਈਜ਼ ਵੀ ਤੁਸੀਂ ਜਾ ਕੇ ਤੇ ਇੰਡੀਆ ਉਹਦਾ ਵਿਸ਼ਵ ਗੁਰੂ ਹੈ, ਉਹਦੇ 'ਚ ਕੋਈ ਸ਼ੱਕ ਨਹੀਂ। ਹਾਲਾਂ ਉਹ ਕਿਵੇਂ ਲੋਕਾਂ ਨੂੰ ਭਰਮਾਉਂਦੇ ਨੇ, ਕਿਵੇਂ ਝੂਠ ਬੋਲਦੇ ਨੇ, ਔਰ ਉਹਨਾਂ ਦੇ ਉਹ ਗਪੌੜ ਦੇ ਉੱਤੇ ਲੱਗੇ ਹੋਏ 3-4 ਹਜ਼ਾਰ ਸਾਲ ਤੋਂ ਲੋਕ ਵੀ ਉਹਨਾਂ ਗਪੌੜਾਂ ਦੇ ਉੱਤੇ ਯਕੀਨ ਕਰਦੇ ਨੇ। ਹੁਣ ਜਿਵੇਂ ਤੁਸੀਂ ਕਿਹਾ ਕਿ ਵੀ 2 ਰਿਪੋਰਟਾਂ ਪਿਛਲੇ 24 ਘੰਟੇ 'ਚ ਆਈਆਂ। ਹੁਣ ਜਦੋਂ ਅਸੀਂ ਆਰਥਿਕਤਾ ਦੀ ਗੱਲ ਕਰਦੇ ਹਾਂ, ਇਕੋਨਮੀ ਦੀ ਗੱਲ ਕਰਦੇ ਹਾਂ, ਇਹ ਇੱਕ ਫੈਕਟ ਹੈ। ਇਹ ਵਰਲਡ ਬੈਂਕ ਦੀ ਔਰ IMF ਦੀ ਔਰ ਉਹਨਾਂ ਦੀ ਬਲੂਮਬਰਗ, ਜਿਹੜੇ ਉਹਨਾਂ ਦੀ ਸਾਰੇ ਨੇ ਇਸ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੈਲਕੂਲੇਟ ਕਰਨ ਵਾਲੇ, ਕਿ ਇਸ ਕੋਵਿਡ ਦੇ ਵਿੱਚ ਭਾਰਤ ਦੁਨੀਆ ਦਾ ਸਭ ਤੋਂ ਜ਼ਿਆਦਾ ਨੁਕਸਾਨ ਉਠਾਉਣ ਵਾਲਾ ਦੇਸ਼ ਹੈ, ਜਿਹਦੀ 1/4 ਇਕੋਨਮੀ, 25% ਆਫ ਇਕੋਨਮੀ ਐਵੈਪੋਰੇਟ ਹੋ ਗਈ, ਉੜੀ ਗਈ। ਔਰ ਨਤੀਜਾ ਕਰੋੜਾਂ ਲੋਕ ਬੇਰੁਜ਼ਗਾਰ ਔਰ ਜਿਹੜਾ ਇਹ ਦੇਸ਼ ਵੇਚਣ ਤੇ ਲੱਗੇ ਹੋਏ ਨੇ। ਹੁਣ ਅਸੀਂ ਜ਼ਿਕਰ ਕੀਤਾ ਵੀ ਕਿਵੇਂ ਬੈਂਕਾਂ ਦੇ ਪ੍ਰਾਈਵੇਟਾਈਜੇਸ਼ਨ ਦੇ ਨਾਂ ਥੱਲੇ ਹੁਣ ਉਹੀ ਦੌੜ ਪਹਿਲਾਂ ਇੰਦਰਾ ਗਾਂਧੀ ਨੇ ਜਦੋਂ ਅਨਪੋਪੂਲਰ ਹੋ ਰਹੀ ਸੀਗੀ, ਉਹਨੇ ਤਾਂ ਉਦੋਂ ਇਹ ਸਟੈਪ ਚੁੱਕਿਆ ਸੀ ਲੇਟ 60s ਦੇ ਵਿੱਚ ਕਿ ਉਹਨੇ ਜਿਹੜੇ ਨੇ ਬੈਂਕ ਉਹ ਪ੍ਰਾਈਵੇਟ ਹੱਥਾਂ ਤੋਂ ਲੈ ਕੇ ਨੈਸ਼ਨਲਾਈਜ਼ ਕਰਤੇ। ਔਰ ਨੈਸ਼ਨਲਾਈਜੇਸ਼ਨ ਉਹ 2 ਸਟੈਪ ਇੰਦਰਾ ਗਾਂਧੀ ਦੇ, ਜਿਹਨੂੰ ਫਿਰ ਉਹਨੇ ਅਗਲੀਆਂ ਚੋਣਾਂ ਦੇ ਵਿੱਚ ਵੀ ਵੇਚਿਆ। ਇੱਕ ਸੀ ਜਿਹੜੇ ਜਦੋਂ 570 ਰਿਆਸਤਾਂ ਇਹਨਾਂ ਨੇ ਪਟੇਲ ਨੇ ਕਿਤੇ ਦਬਾਅ ਬਣਾ ਕੇ ਕਿਤੇ ਹੋਰ ਆਪਣੇ 'ਚ ਮਰਜ ਕੀਤੀਆਂ, ਉਹਨਾਂ ਨਾਲ ਇਕਰਾਰ ਕੀਤਾ ਕਿ ਜੀ ਤੁਸੀਂ ਆਪਣੀਆਂ ਸਟੇਟਾਂ ਜਿਹੜੀ ਉਹਨਾਂ ਦੀ ਨਿੱਜੀ ਜਾਇਦਾਦ ਸੀ ਉਹ ਸਾਡੇ ਹਵਾਲੇ ਕਰੋ, ਅਸੀਂ ਤੁਹਾਨੂੰ ਪ੍ਰੀਵੀ ਪਰਸ ਦਿਆਂਗੇ, ਇੰਨਾ ਸਾਲਾਨਾ ਤੁਹਾਨੂੰ ਵਜ਼ੀਫਾ ਹੋਏਗਾ, ਜਿਹੜਾ ਲੱਖਾਂ 'ਚ ਸੀ ਉਸ ਵੇਲੇ, ਜਿਹਦੀ ਜਿੰਨੀ ਸਟੇਟ ਸੀ।
ਬਿਲਕੁਲ ਇੰਦਰਾ ਗਾਂਧੀ ਨੇ ਲਿਆ ਕੇ ਕਾਨੂੰਨ ਪ੍ਰੀਵੀ ਪਰਸ ਬੰਦ ਕਰਤੇ। ਜੇ ਤੁਸੀਂ ਦੇਖਣਾ ਹੋਏ ਵੀ ਇਹ ਆਪਣੇ ਇਕਰਾਰਾਂ ਤੋਂ ਕਿਵੇਂ ਮੁੱਕਰਦੇ ਨੇ, ਕਿਵੇਂ ਉਸ ਦਾ ਦੂਸਰਾ ਸੀ ਕਿ ਜੀ ਬੈਂਕ ਜਿਹੜੇ ਨੇ 12 ਕਿ 14 ਬੈਂਕ ਉਸ ਵੇਲੇ ਇੰਦਰਾ ਗਾਂਧੀ ਨੇ ਪ੍ਰਾਈਵੇਟ ਹੱਥਾਂ ਤੋਂ ਖੋਹ ਕੇ ਨੈਸ਼ਨਲਾਈਜ਼ ਕਰ ਦਿੱਤੇ, ਉਹਨੂੰ ਵੇਚਿਆ ਜੀ, ਨੈਸ਼ਨਲਾਈਜ਼ ਕਰਤੇ ਨੇ। ਉਹਨਾਂ 'ਚ ਇੱਕ ਸਿੱਖਾਂ ਦਾ ਬੈਂਕ ਜਿਹੜਾ ਸਿੱਖਾਂ ਨੇ ਕਈ ਦਹਾਈਆਂ ਦੀ ਮਿਹਨਤ ਨਾਲ ਬਣਾਇਆ ਸੀ, ਪੰਜਾਬ ਐਂਡ ਸਿੰਧ ਬੈਂਕ, ਔਰ ਉਹ ਇੱਕ ਇੰਪਲੋਇਮੈਂਟ ਦਾ ਜ਼ਰੀਆ ਵੀ ਸੀ ਸਿੱਖ ਨੌਜਵਾਨਾਂ ਦੇ, ਉਹਨੂੰ ਵੀ ਨੈਸ਼ਨਲਾਈਜ਼ ਕਰਤਾ। ਹੁਣ ਕਿਉਂਕਿ ਮਾਲਕ ਬਦਲ ਗਏ ਦਿੱਲੀ ਤਖਤ ਦੇ, ਹੁਣ ਮੋਦੀ ਕਿਉਂਕਿ ਹਰ ਕੁਝ ਵੇਚਣ ਤੇ ਲੱਗਾ, ਉਹਨੇ ਅਡਾਨੀ, ਅੰਬਾਨੀ, ਪਤੰਜਲੀ, ਰੇਲਵੇ ਵੀ, ਹਵਾਈ ਜਹਾਜ਼ ਵੀ, ਹੁਣ ਬੈਂਕਾਂ ਨੂੰ ਜਿਹੜਾ ਉਹ ਪ੍ਰਾਈਵੇਟਾਈਜ਼ ਕਰਨ ਦੇ ਨਾਂ ਥੱਲੇ ਆਲਰੇਡੀ ਫਾਈਨੈਂਸ ਮਿਨਿਸਟਰ ਸੀਤਾਰਮਨ ਨੇ ਲਿਆਂਦਾ ਕਿ ਜੀ ਘਾਟੇ ਜਾ ਰਹੇ ਨੇ, ਅਸੀਂ ਪ੍ਰਾਈਵੇਟ, ਮਤਲਬ ਇਹ ਹੈ ਵੀ ਉਹ ਵੇਚਣ ਤੇ ਲੱਗੇ ਨੇ। ਸੋ ਮਤਲਬ ਇਹ ਇਵੇਂ ਹੀ ਹੈ ਜਿਵੇਂ ਕੋਈ ਨਕੰਮਾ ਮੁੰਡਾ ਜਿਹੜਾ ਪਿਓ ਨੇ ਜਾਇਦਾਦ ਤਾਂ ਛੱਡੀ ਹੋਏ ਪਰ ਮੁੰਡਾ ਅੱਗੋਂ ਕੁਛ ਨਾ ਕਰਦਾ ਹੋਏ, ਉਹ ਫਿਰ ਜ਼ਮੀਨ ਵੇਚਦਾ ਕਿਸੇ ਪਾਸਿਓਂ, ਕੋਈ ਕਿਤੇ ਕਿਰਾਏ ਤੇ ਦੁਕਾਨਾਂ ਚਾੜੀਆਂ ਹੁੰਦੀਆਂ, ਉਹਨੂੰ ਹੀ ਕਹਿੰਦਾ ਤੂੰ ਲੈ ਲੈ, ਔਰ ਫਿਰ ਵੇਚ ਕੇ ਉਹਨੂੰ ਖਾ ਰਿਹਾ ਹੁੰਦਾ, ਔਰ ਉਹ ਫਿਰ ਦੂਜੇ ਕਹਿ ਰਹੇ ਹੁੰਦੇ ਨੇ ਵੀ ਇਹ ਬਾਪ ਨੇ ਤਾਂ ਜੋ ਦਿੱਤਾ ਸੀ, ਇਹ ਜਦੋਂ ਤੱਕ ਮਰੇਗਾ ਇਹਨੇ ਉਹ ਸਾਰਾ ਉਡਾ ਦੇਣਾ। ਸੋ ਇਹ ਤਾਂ ਉਹਨੂੰ ਜੋ ਪਹਿਲਾਂ ਵੀ ਐਗਜ਼ਿਸਟ ਕਰਦਾ ਸੀ ਉਹਨੂੰ ਉਡਾਉਣ ਤੇ ਲੱਗੇ ਹੋਏ ਨੇ। ਹੁਣ ਦੂਸਰਾ, ਕਿਤੇ ਵੀ ਜਦੋਂ ਕੋਈ ਇਨਵੈਸਟ ਕਰਨਾ ਚਾਹੁੰਦਾ ਹੈ, ਇਹਨਾਂ ਨੇ ਤਾਂ ਕਿਸ ਕਿਸਮ ਦੇ ਲਾ ਲਿਆਂਦੇ, ਫੈਡਰਲ ਡਾਇਰੈਕਟ ਇਨਵੈਸਟਮੈਂਟ FDI ਦੇ ਥੱਲੇ ਕਿ ਜੀ ਲੈ ਲਓ ਤੁਸੀਂ ਦੂਜਾ, ਪਰ ਇਨ ਦਾ ਐਂਡ ਉਹਨਾਂ ਨੂੰ ਵੀ ਪਤਾ ਹੈ ਵੀ ਨਾ ਇੱਥੇ ਕੋਈ ਚੀਜ਼ ਸੇਫ ਹੈ, ਸੋਸ਼ਲ ਹਾਰਮਨੀ ਤੁਸੀਂ ਤੋੜ ਦਿੱਤੀ, ਸਿਵਲ ਵਾਰ ਵਰਗੇ ਹਾਲਾਤ ਬਣਾਏ ਹੋਏ ਨੇ ਮਾਈਨੋਰਟੀਜ਼ ਨਾਲ ਡੀਲ ਕਰਕੇ, ਉਹ ਤਾਂ ਕੋਈ ਇਨਵੈਸਟ ਕਰਦਾ ਨਹੀਂ ਹੈ। ਔਰ ਇਹ ਵੀ ਉਹਨਾਂ ਨੂੰ ਪਤਾ ਹੈ ਵੀ ਇਹ ਜਿਵੇਂ ਉਹਨੇ ਇੱਕ ਬੰਗਾਲੀ 99 ਸਾਲ ਦੀ ਉਮਰ 'ਚ ਡੈਥ ਹੋਈ, ਨਿਰਾਦ ਚੌਧਰੀ, ਇੰਗਲੈਂਡ 'ਚ ਰਹਿੰਦਾ ਸੀ, ਉਹਨੇ ਇੱਕ ਵਾਰੀ ਕਿਹਾ ਸੀ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਕਿ ਇਹਨਾਂ ਦੇ ਜੀਨ 'ਚ ਹੈ ਕਰਪਸ਼ਨ। ਹੁਣ ਜਿਹੜੇ ਮੁਲਕ ਜਾਂ ਜਿਨ੍ਹਾਂ ਦੇ ਵੱਡੇ ਜਿਹੜੇ ਨੇ ਇੰਡਸਟਰੀਅਲ ਹਾਊਸਿਸ, ਕਿਤੇ ਉਹਨਾਂ ਨੇ ਕਰਨਾ ਹੈ, ਜੇ ਉੱਥੇ ਇੱਕ ਤਾਂ ਪਾਰਟ ਹੁੰਦਾ ਹੈ ਕਿ ਈਜ਼ ਆਫ ਡੂਇੰਗ ਬਿਜ਼ਨਸ, ਤੁਸੀਂ ਕਾਨੂੰਨ ਬਣਾ ਕੇ ਕਹਿਤਾ ਹੋ, ਪਰ ਜਿੱਥੇ ਤੁਹਾਡਾ ਕਰਪਟ ਸਿਸਟਮ ਹੈ ਉੱਪਰ ਤੋਂ ਥੱਲੇ ਤੱਕ, ਜਿੱਥੇ ਟਰਮ ਰਾਮ ਮੰਤਰ ਦੀ ਤਰ੍ਹਾਂ ਹੋਏ ਕਿ ਜੀ ਮੁੱਠੀ ਗਰਮ ਕਰੋ, ਹੁਣ ਮੁੱਠੀ ਗਰਮ ਤੁਸੀਂ ਇੱਕ ਦੀ ਨਹੀਂ, ਉਹ ਫਿਰ ਹਰ ਇੱਕ ਦੀ ਜਿਹੜੀ ਹੈ ਉੱਤੋਂ ਸ਼ੁਰੂ ਹੋ ਜਾਂਦਾ ਕੰਮ, ਥੱਲੇ ਤੱਕ ਜਾਂਦਾ। ਹੁਣ ਇਹਨੂੰ ਦੇਖਣ ਲਈ ਦੁਨੀਆ 'ਚ ਜਦੋਂ ਕਿਸੇ ਨੇ ਇਨਵੈਸਟਮੈਂਟ ਵੀ ਕਰਨੀ ਹੈ, ਈਵਨ ਦੁਨੀਆ ਦੀਆਂ ਉਹ ਇੰਡੀਪੈਂਡੈਂਟ ਆਰਗੇਨਾਈਜੇਸ਼ਨਸ, NGOs ਨੇ ਜਿਨ੍ਹਾਂ ਨੇ ਜਿਹੜਾ ਉਹ ਕੈਲਕੂਲੇਟਿੰਗ ਇੰਡੈਕਸ ਬਣਾਇਆ ਹੋਇਆ ਹੈ, ਉਹ ਮੁਲਕਾਂ ਦੇ ਸਰਵੇ ਕਰਦੀਆਂ ਨੇ ਕਿ ਮੋਸਟ ਕਰਪਟ ਕੰਟਰੀਜ਼ ਕਿੱਥੇ ਨੇ, ਕਿਸ ਲੈਵਲ ਦੀ ਕਰਪਸ਼ਨ ਹੈ। ਹੁਣ ਜਿਹੜੀ ਰਿਪੋਰਟ ਪਿਛਲੇ ਕੱਲ ਆਈ, ਇੰਡੀਆਜ਼ ਰੈਂਕ ਸਲਿਪਸ ਟੂ 86 ਇਨ ਕਰਪਸ਼ਨ ਪਰਸੈਪਸ਼ਨ ਇੰਡੈਕਸ 2020। ਹੁਣ ਇਕਨੋਮਿਕ ਟਾਈਮਸ ਦੀ ਇਹ ਖਬਰ ਹੈ, ਔਰ ਸਾਰੇ ਮੀਡੀਆ 'ਚ, ਔਰ ਈਵਨ ਇੱਕ ਬੜੀ ਫਿਰਕੂ ਜਿਹੀ ਲੀਡਰ BJP ਦੀ ਅੰਮ੍ਰਿਤਸਰ ਤੋਂ MLA ਵੀ ਰਹੀ, ਹੈਲਥ ਮਿਨਿਸਟਰ ਵੀ ਰਹੀ ਪੰਜਾਬ ਦੀ, ਲక్ష్ਮੀਕਾਂਤ ਚਾਵਲਾ, ਉਹ ਬਹੁਤ ਸਿੱਖਾਂ ਦੇ ਅਗੇਂਸਟ ਮੂਵਮੈਂਟ ਦੇ, ਸੰਤ ਭਿੰਡਰਾਂ ਵਾਲਿਆਂ ਦੇ, ਉਹ ਵੀ ਕਹਿ ਰਹੀ ਹੈ ਇੰਡੀਆ ਐਮੰਗ ਮੋਸਟ ਕਰਪਟ ਕੰਟਰੀਜ਼ ਵੇਅਰ ਇਜ਼ ਰਾਮ ਰਾਜਯ, ਸੇਜ਼ ਸੀਨੀਅਰ BJP ਲੀਡਰ। ਹੁਣ ਉਹ ਜਿਹੜੀ ਬੁੱਢੀ ਮਰਨ ਕੰਢੇ ਹੈ, ਸਾਰੀ ਉਮਰ ਉਹਨੇ ਐਨ ਹਿੰਦੂਤਵਾ ਦਾ ਹੀ ਮੰਤਰ ਪੜ੍ਹਿਆ, ਉਹ ਵੀ ਕਹਿੰਦੀ ਹੈ ਵੀ ਆਹ ਰਿਪੋਰਟ 'ਤੇ ਉਹਨੇ ਕਾਮੈਂਟ ਕੀਤਾ, ਪਰ ਉਹਦੀ ਮੈਂ ਸਟੇਟਮੈਂਟ ਨੂੰ ਡਿਸਕਸ ਕਰਨ ਤੋਂ ਪਹਿਲਾਂ ਮੈਂ ਇਹ ਰਿਪੋਰਟ ਦੱਸਦੇ ਹਾਂ, ਔਰ ਇਹ ਇਕਨੋਮਿਕ ਟਾਈਮਸ ਦੀ ਨਿਊਜ਼ ਹੈ। ਇੰਡੀਆਜ਼ ਰੈਂਕ ਹੈਜ਼ ਸਲਿਪਡ 6 places to 86th among 180 countries in corruption perception index CPI in 2020। ਇਹ 2020 ਤੇ ਬੇਸਡ, ਕਿਉਂਕਿ ਪਿਛਲੇ ਸਾਰੇ ਸਾਲ ਨੂੰ ਉਹ ਕੰਸੀਡਰ ਕਰਦੇ ਨੇ, 2021 ਦੀ ਰਿਪੋਰਟ ਜਾ ਕੇ 2022 'ਚ ਆਏਗੀ, ਔਰ ਇਹ ਉਹਦਾ ਨਾਂ ਹੀ ਜਿਹੜੀ ਇਹ ਰਿਪੋਰਟ ਕਰਦੀ ਹੈ ਪ੍ਰਿਪੇਅਰ ਜਿਹੜੀ ਸੰਸਥਾ, ਉਹਦਾ ਨਾਂ ਹੈ ਟਰਾਂਸਪੇਰੈਂਸੀ ਇੰਟਰਨੈਸ਼ਨਲ। ਸੋ ਟਰਾਂਸਪੇਰੈਂਸੀ ਦਾ ਮਤਲਬ ਹੁੰਦਾ ਪਾਰਦਰਸ਼ਤਾ, ਜਿਹਨੇ ਬਿਲਕੁਲ ਇਹ ਕਲੀਅਰ ਸ਼ੀਸ਼ਾ ਆਈਨਾ ਦਿਖਾ ਦੇਣਾ ਤੁਹਾਨੂੰ। ਸੋ ਇਹ ਜਿਹੜੀ ਟਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਕਿਹਾ, ਉਹਨਾਂ ਨੇ 180 ਦੇਸ਼ਾਂ ਦੇ ਵਿੱਚ ਉਹਨਾਂ ਨੇ ਪਬਲਿਕ ਸੈਕਟਰ ਕਰਪਸ਼ਨ ਅਕੋਰਡਿੰਗ ਟੂ ਐਕਸਪਰਟਸ ਐਂਡ ਬਿਜ਼ਨਸ ਪੀਪਲ, ਔਰ ਉਹਨਾਂ ਨੇ 0 ਤੋਂ 100 ਦਾ ਸਕੇਲ ਇਸਤੇਮਾਲ ਕਰਦੇ ਨੇ। 0 ਦਾ ਮਤਲਬ ਹੈ ਕਿ ਵੀ ਜਿਹੜਾ ਵੇਅਰ 0 ਇਜ਼ ਹਾਈਲੀ ਕਰਪਟ ਐਂਡ 100 ਇਜ਼ ਵੈਰੀ ਕਲੀਨ। ਹੁਣ ਮਤਲਬ ਭਾਰਤ ਜੇ 86 ਦੇ ਉੱਤੇ ਹੈ ਤਾਂ ਤੁਸੀਂ ਇਸ ਤੋਂ ਅੰਦਾਜ਼ਾ ਲਾਓ, ਵੇਅਰ 0 ਇਜ਼ ਹਾਈਲੀ ਕਰਪਟ ਐਂਡ 100 ਇਜ਼ ਵੈਰੀ ਕਲੀਨ, ਹੁਣ ਇਹਨਾਂ ਦਾ ਰੈਂਕ ਕਿੱਥੇ ਜਾ ਕੇ ਖਲੋਦਾ ਹੈ ਇਹਦੇ ਤੋਂ। ਔਰ ਇਹ ਸਾਰੇ 'ਚ ਇਹਨਾਂ ਦਾ 0 ਤੋਂ 40 ਤੱਕ ਜਿਹੜਾ ਕਰਪਸ਼ਨ ਦਾ ਇਹ ਸਾਰਾ ਪਾਰਟ ਹੈ।
India's rank is 86 out of 180 nations with score of 40 ਔਰ ਇਹ ਉਹਨਾਂ ਦਾ 2019 ਚ ਵੀ ਇਹੀ ਹਾਲ ਸੀ ਇਹਨਾਂ ਦਾ ਔਰ ਇੰਡੀਆ ਇਜ਼ ਔਨ ਕਰਪਸ਼ਨ ਇੰਡੈਕਸ ਦਾ ਰਿਪੋਰਟ ਸੈਡ ਨੋਟਿੰਗ that experts feel ਕਿ ਵੀ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਉਹਨਾਂ ਨੇ ਜਿਹੜਾ ਕ੍ਰਾਈਟੇਰੀਆ ਹੈ ਉਹ ਰੱਖਿਆ ਮੋਟਾ ਪਰ ਡੀਪ ਇਨਸਾਈਡ ਸੁਸਾਇਟੀ 'ਚ ਕਿੰਨੀ ਕਰਪਸ਼ਨ ਹੈ ਹੁਣ ਇਸ ਦੇ ਉਲਟ ਤੁਸੀਂ ਦੇਖੋ ਦਿਸ ਈਅਰ ਨਿਊਜ਼ੀਲੈਂਡ ਐਂਡ ਡੈਨਮਾਰਕ ਰੈਂਕ ਐਟ ਫਸਟ ਪੋਜੀਸ਼ਨ with scores of 88. Somalia and South Sudan rank lowest at 179th and 80th with score of 12. ਹੁਣ ਨਿਊਜ਼ੀਲੈਂਡ ਐਂਡ ਡੈਨਮਾਰਕ ਜਿਹੜੇ ਨੇ ਉਹ ਮੋਸਟ ਇਮਾਨਦਾਰ ਕੰਟਰੀਜ਼ ਨੇ ਔਰ ਇਸ ਦੇ ਉੱਤੇ ਹੀ ਇਸ ਸਟੇਟਮੈਂਟ ਦੇ ਉੱਤੇ ਫਿਰ ਸੰਗਣ ਬੀਬੀ ਜਿਹੜੀ ਹੈ RSS ਦੀ ਲక్ష్ਮੀਕਾਂਤ ਚਾਵਲਾ ਉਹ ਇਹ ਸਟੇਟਮੈਂਟ ਦੇ ਰਹੀ ਹੈ ਉਹਨਾਂ ਨੇ ਕਿਹਾ ਕਿ ਵੀ she has shown deep worry over India being placed as one of the most corrupt countries of the world, saying that slogans of establishing Ram Rajya here have turned out to be empty in such a situation. ਉਹਨਾਂ ਨੇ ਕਿਹਾ ਜੀ ਆਹ ਰਾਮ ਰਾਜ ਹੈ ਜਿਹੜਾ ਅਸੀਂ ਲੋਕਾਂ ਨੂੰ ਦੱਸਦੇ ਰਹੇ ਜੀ ਦੁਨੀਆ ਦੀਆਂ ਮੋਸਟ ਕਰਪਟ ਕੰਟਰੀ ਚੋਂ ਔਰ ਉਹ ਕਹਿ ਰਹੀ I have heard very bad news. On one side we are preparing for celebrating 75th anniversary of liberation of this country. On the other hand, International Transparency, which is a global body working to eradicate the corruption from world, has counted India in 10 most corrupt countries of the world in its most fresh report, said Chawla in a video released by her. ਉਹਨੇ ਕਿਹਾ ਜੀ ਇੱਕ ਪਾਸੇ ਤੁਸੀਂ 75ਵੀਂ ਐਨੀਵਰਸਰੀ ਮਨਾ ਰਹੇ ਹੋ ਆਜ਼ਾਦੀ ਦੀ ਤੇ ਦੁਨੀਆ ਦੇ 10 ਸਭ ਤੋਂ ਜ਼ਿਆਦਾ ਕਰਪਟ ਮੁਲਕਾਂ ਦੇ ਵਿੱਚ ਭਾਰਤ ਨੂੰ ਟਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਰੱਖਿਆ ਉਹ ਪੁੱਛਦੀ ਹੈ ਵੇਅਰ ਇਜ਼ ਦਾ ਰਾਮ ਰਾਜ ਵੀ ਆਰ ਟਾਕਿੰਗ ਅਬਾਊਟ ਸ਼ੈਲ ਵੀ ਬੀ ਏਬਲ ਟੂ ਟਾਕ ਅਬਾਊਟ ਰਾਮ ਰਾਜ ਸ਼ੈਲ ਵੀ ਏਬਲ ਟੂ ਟਾਕ ਅਬਾਊਟ ਓਨੈਸਟੀ ਨਾਓ shall be able to talk about rule by the people, of the people, for the people. If we had been placed in 10 most corrupt nations, it means our people are suffering and in distress, and I pray to Ram ji to save this country. ਹੁਣ ਮੋਦੀ ਨਹੀਂ ਕਹਿ ਰਹੀ ਕਿ ਮੋਦੀ ਜੀ ਅੱਗੇ ਤਾਂ ਸੀ ਨਾ ਮੋਦੀ ਆ ਗਿਆ ਬਚਾ ਦਿੱਤਾ ਕੰਢੇ ਲਾ ਦਿੱਤਾ ਹੁਣ ਉਹ ਰਾਮ ਜੀ ਨੇ ਕੀ ਸੇਵ ਕਰਨਾ ਉਸ ਰਾਮ ਦਾ ਨਾਮ ਵਰਤ ਕੇ ਤਾਂ ਤੁਸੀਂ ਲੋਕਾਂ ਨੂੰ ਉੱਲੂ ਬਣਾਇਆ ਲੋਕਾਂ ਨੂੰ ਲੁੱਟ ਰਹੇ ਹੋ ਲਗਾਤਾਰਤਾ ਦੇ ਨਾਲ ਔਰ ਇਹੀ ਨਹੀਂ ਕਈ ਵਾਰੀ ਇਹ ਹੁੰਦਾ ਵੀ ਜਿਵੇਂ ਹੁੰਦਾ ਕਿ ਜਦੋਂ ਇੱਕ ਅਮਰੀਕਨ ਵੀ ਕਹਿੰਦੇ ਨੇ ਕਿ ਵੀ ਉਹ ਮਿਸ ਫੋਰਚੂਨਸ ਨੈਵਰ ਕਮ ਅਲੋਨ ਦੇ ਕਮ ਇਨ ਥਰੀਜ਼ ਕਿ ਜਦੋਂ ਕੋਈ ਵੀ ਵਾਪਰਦਾ ਫਿਰ ਇੱਕ ਨਹੀਂ ਹੁੰਦਾ ਤਿੰਨ ਹੁੰਦਾ ਹੁਣ ਇਹਨਾਂ ਦਾ ਪਹਿਲਾਂ ਫਰੀडम ਹਾਊਸ ਨੇ ਪਾਰਸ਼ਲ ਫ੍ਰੀ ਕਿਹਾ ਸਵੀਡਨ ਵਾਲਿਆਂ ਦੇ ਥਿੰਕ ਟੈਂਕ ਨੇ ਕਿਹਾ ਕਿ ਭਾਈ ਇਹ ਤਾਂ ਜਿਹੜੀ ਹੈ ਇਲੈਕਟਰਲ ਆਟੋਕ੍ਰੇਸੀ ਹੈ ਹੁਣ ਇਹ ਜਿਹੜੀ ਹੈ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਰਿਪੋਰਟ ਆ ਗਈ ਤੇ ਜੇ ਹੁਣ ਕੋਈ ਕਸਰ ਰਹਿ ਗਈ ਸੀ ਜਿਵੇਂ ਅਸੀਂ ਕਿਹਾ ਕਿ ਇਕਨੋਮੀ ਤੋਂ ਬਾਅਦ ਦੂਸਰਾ ਵੱਡਾ ਜਿਹੜਾ ਇਸ਼ੂ ਹੈ ਅੱਜ ਦੇ ਜ਼ਮਾਨੇ 'ਚ ਉਹ ਹੈ ਕਲਾਈਮੇਟ ਐਨਵਾਇਰਨਮੈਂਟ ਔਰ ਉਹਦੇ 'ਚ ਦੇਖ ਲਓ ਇਹਨਾਂ ਦੀ ਆਪਣੀ ਰਿਪੋਰਟ 22 of world's 30 most polluted cities are in India report. Ghaziabad, second most polluted city in the world after Xinjiang or Xinjiang in China. ਕਿ ਦੁਨੀਆ ਇਸ ਰਿਪੋਰਟ 'ਚ ਦੁਨੀਆ ਦੇ ਜਿਹੜੇ ਸਭ ਤੋਂ ਗੰਦੇ ਪੋਲਿਊਸ਼ਨ ਜਿੱਥੇ 에ਅਰ ਕੁਆਲਿਟੀ ਮਾੜੀ ਹੈ 30 ਦੇਸ਼ਾਂ ਦੀ ਉਹਨਾਂ ਨੇ ਲਿਸਟ ਜਿਹੜੀ ਦਿੱਤੀ ਹੈ ਉਹਦੇ 'ਚੋਂ 22 ਇਕੱਲੇ ਮਹਾਨ ਭਾਰਤ 'ਚ ਨੇ ਵਿਸ਼ਵ ਗੁਰੂ ਸੁਪਰ ਪਾਵਰ ਭਾਰਤ 'ਚ ਨੇ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇਹਦਾ ਬੇਸ ਹੈ ਵਰਲਡ 에ਅਰ ਕੁਆਲਿਟੀ ਰਿਪੋਰਟ 2020 ਜਿਹੜੀ ਗਲੋਬਲੀ ਰਿਲੀਜ਼ ਹੋਈ ਹੈ ਔਰ ਇਸ ਸਾਰੇ 'ਚੋਂ ਦਿੱਲੀ ਰੈਂਕਡ ਐਜ਼ ਦਾ 10th ਮੋਸਟ ਪੋਲਿਊਟਡ ਸਿਟੀ ਐਂਡ ਦਾ ਟੌਪ ਪੋਲਿਊਟਡ ਕੈਪੀਟਲ ਸਿਟੀ ਇਨ ਦਾ ਵਰਲਡ ਦੁਨੀਆ ਦੇ 200 ਪਲੱਸ ਦੇਸ਼ ਨੇ ਉਹਨਾਂ ਦੀਆਂ ਰਾਜਧਾਨੀਆਂ 'ਚੋਂ ਸਭ ਤੋਂ ਜ਼ਿਆਦਾ ਕਰਪਟ ਔਰ ਜਿਹੜੇ ਦੁਨੀਆ ਦੇ 10 ਸਭ ਤੋਂ ਜਿਹੜੇ ਮਤਲਬ ਸਭ ਤੋਂ ਜ਼ਿਆਦਾ ਪੋਲਿਊਟਡ ਗੰਦਾ ਔਰ ਦੁਨੀਆ ਦੇ ਜਿਹੜੇ ਸਭ ਤੋਂ ਜ਼ਿਆਦਾ ਨੇ 10 ਪੋਲਿਊਟਡ ਸਿਟੀਜ਼ ਉਹਨਾਂ 'ਚ ਵੀ ਦਿੱਲੀ ਦਾ ਹੀ ਨਾਂ ਹੈ ਔਰ ਇਹ ਉਹਨਾਂ ਨੇ ਈਵਨ ਇਸ ਲਿਸਟ ਦੇ ਵਿੱਚ ਨਾਂ ਵੀ ਦਿੱਤੇ ਨੇ ਕਿ ਦਿੱਲੀ ਤੋਂ ਬਾਅਦ ਜਿਹੜੇ ਹੋਰ 21 ਸ਼ਹਿਰ ਭਾਰਤ ਦੇ ਜਿਨ੍ਹਾਂ ਨੇ ਬਹੁਤ ਮਾਣ ਹਾਸਲ ਕੀਤਾ ਹੈ ਇਹਨਾਂ 30 ਦੇਸ਼ਾਂ ਦੀ ਲਿਸਟ ਦੇ ਵਿੱਚ ਉਹਨਾਂ ਦੇ ਵਿੱਚ ਗਾਜ਼ੀਆਬਾਦ ਹੈ ਬੁਲੰਦ ਸ਼ਹਿਰ ਹੈ ਬਿਸਰਾਖ ਜਲਾਲਪੁਰ ਹੈ
नोएडा, ग्रेटर नोएडा, कानपुर, लखनऊ, मेरठ, आगरा एंड मुजफ्फरनगर इन उत्तर प्रदेश, भिवाड़ी इन राजस्थान, फरीदाबाद, जींद, हिसार, फतेहाबाद, बंदवारी, गुरुग्राम, यमुनानगर, रोहतक एंड तोरेरा इन हरियाणा एंड मुजफ्फरपुर इन बिहार। और ये गाजियाबाद जिहड़ा है ये सैकंड मोस्ट पोल्यूटेड सिटी इन द वर्ल्ड, फॉलोड बाई बुलंदशहर, बिसराख, जलालपुर, नोएडा, ये उस तो अगे ने। ਅੱਛਾ और ये उन्होंने कहा कि भी इस सारे दे विच भारत जिहड़ा है उहदा वड्डा कारण पोल्यूटेड होने का हवा दे है इनकलूड ट्रांसपोर्टेशन, बायोमास बर्निंग फॉर कुकिंग, इलैक्ट्रिसिटी जनरेशन, इंडस्ट्री, कंस्ट्रक्शन वेस्ट बर्निंग एंड एग्रीकल्चर बर्निंग। और ये जिहड़ा ट्रांसपोर्टेशन सैक्टर जिहड़ा एक वड्डा सैक्टर है और ये नाल हुण तां उन्होंने सिलेंडर उत्थे इन्ना क महंगा हो गया है कि ਜਿਹੜੇ ਲੋਕਾਂ ਦੀ ਜਾਨ ਛੁੱਟੀ ਸੀ ਕੋਲੇ ਤੋਂ ਜਾਂ ਲੱਕੜਾਂ ਤੋਂ ਉਹ ਵਾਪਸ ਲੱਕੜਾਂ ਤੇ ਚਲੇ ਗਏ ਕਿਉਂਕਿ 2 ਗੁਣਾ ਸਿਲੰਡਰਾਂ ਦੇ ਭਾਅ ਨੇ। ਸੋ ਹੁਣ ਜੇ ਵਿਸ਼ਵ ਗੁਰੂ ਜਾਂ ਸੁਪਰ ਪਾਵਰ ਕਰਪਸ਼ਨ ਔਰ ਪੋਲਿਊਸ਼ਨ ਔਰ ਸੋਸ਼ਲ ਅਨਹਾਰਮਨੀ ਬਿਲਕੁਲ ਉਹਦੇ ਲਿਹਾਜ਼ ਨਾਲ ਕਰਨਾ ਹੈ, ਸੋ ਫਿਰ ਕੋਈ ਸ਼ੱਕ ਨਹੀਂ ਹੈ फिर तो भारत माता की जय हो। और लक्ष्मीकांत चावला ही पूछ रही है कि राम राज कित्थे चला गया। असी तो हुण राम जी नूं ही कहांगे कि जी अपना राज तुसीं लै आओ, पर हुण असी अगले सैगमेंट दसांगे कि भी जिथे एक पासे उन्हां दी ये बुढ़ड़ी जिन्हें सारी उम्र जहर मूँह चों कढ़िया हुण सच बोलण लगी है, उत्थे उत्तराखंड का चीफ मिनिस्टर जिहड़ा है उसे ही मोदी नूं की कह रहा है वो असीं हुण जरा रखते हैं। जी डॉक्टर साहब तुहाडा बहुत बहुत शुक्रिया। सो इत्थे लैने ब्रेक। व्यूअर्स तुसां इसी तरह बने रहना, मिलते हैं आफ्टर दिस शॉर्ट ब्रेक।